NDP leader Jagmeet Singh has supported Sikh people's right to seek independence and create Khalistan through the means of referendum. Freedom being misused by forces advocating violence and bigotry. Jai Shankar on anti-India activities in Canada. India has flagged issues related to Khalistani separatist forces operating out of Canada to Ottawa, emphasizing the need to ensure that freedoms in a democratic society are not misused by forces which actually advocate violence and bigotry. So it is important, I think, to understand really how democracy should function not only at home, but also the responsibility that democracies have to other democracies abroad. The Narendra Modi government in India sent a demarche to Justin Trudeau-led Canadian government urging that it halt the purported Khalistan referendum planned by a banned organization for November 6 in Ontario, since it would violate India's territorial integrity and sovereignty. ਇਹ ਵਾਰ ਉਹ ਕਰ ਰਹੇ ਨੇ ਕੈਨੇਡਾ ਵਾਲਿਆਂ ਨੂੰ ਕਿ ਜੀ ਜੇ ਤੁਸੀਂ ਨਾ ਰੁਕਿਆ ਇਹ ਤਾਂ ਜਿਹੜੇ ਨੌਜਵਾਨਾਂ ਦਾ ਬ੍ਰੇਨ ਵਾਸ਼ ਹੋ ਰਿਹਾ ਇਹ ਸਿੱਖਾਂ ਨੇ ਕੈਨੇਡਾ 'ਚ ਖਾਲਿਸਤਾਨ ਬਣਾ ਲੈਣਾ। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਸਭ ਜਾਣਦੇ ਹਾਂ ਕਿ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਖਾਲਿਸਤਾਨ ਰੈਫਰੈਂਡਮ ਜਿਹੜਾ ਹੈ ਉਹ ਹੋ ਰਿਹਾ ਹੈ। ਸੋ ਭਾਰਤ ਸਰਕਾਰ ਨੇ 6 ਨਵੰਬਰ ਨੂੰ ਟੋਰਾਂਟੋ ਕੈਨੇਡਾ ਵਿੱਚ ਹੋਣ ਵਾਲੇ ਖਾਲਿਸਤਾਨ ਰੈਫਰੈਂਡਮ ਸੰਬੰਧੀ ਜ਼ੋਰਦਾਰ ਡਿਪਲੋਮੈਟਿਕ ਪ੍ਰੋਟੈਸਟ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਦੁਸ਼ਮਣ ਦੀਆਂ ਚੀਕਾਂ ਪੈ ਰਹੀਆਂ ਹੋਣ ਤਾਂ ਸਮਝੋ ਕੋਈ ਭਲੇ ਦਾ ਕੰਮ ਹੋ ਰਿਹਾ ਜੀ। ਔਰ ਜ਼ਾਹਰ ਹੈ ਕਿ ਜਦੋਂ ਟੋਰਾਂਟੋ ਦੇ ਵਿੱਚ ਸਪਟੈਂਬਰ 19 ਨੂੰ ਰੈਫਰੈਂਡਮ 2020 ਜਿਹਦੇ ਲਈ ਹੁਣ ਲਫ਼ਜ਼ ਖਾਲਿਸਤਾਨ ਰੈਫਰੈਂਡਮ ਜ਼ਿਆਦਾ ਇਸਤੇਮਾਲ ਹੁੰਦਾ ਹੈ, 2020 'ਚ ਹੋਣਾ ਸੀ ਪਰ ਕੋਵਿਡ ਦੇ ਚਲਦਿਆਂ ਇਸ ਨੂੰ ਅੱਗੇ ਪਾ ਦਿੱਤਾ ਗਿਆ ਸੀ। ਔਰ ਜਿਵੇਂ ਮੈਂ ਅਕਸਰ ਦੁਹਰਾਇਆ ਕਿ ਵੀ ਲੰਡਨ ਦੇ ਵਿੱਚ ਉਸ ਦੀ ਗ੍ਰੈਂਡ ਓਪਨਿੰਗ ਹੋਈ ਔਰ ਫਿਰ ਫਰਾਂਸ ਦੇ ਵਿੱਚ, ਇਟਲੀ, ਰੋਮ ਤੋਂ ਬਾਅਦ ਕੈਨੇਡਾ 'ਚ ਐਂਟਰੀ ਹੋਈ। ਔਰ 17 ਸਤੰਬਰ ਨੂੰ ਜਿਸ ਸੱਜ ਧੱਜ ਦੇ ਨਾਲ ਜਿੰਨੀ ਵੱਡੀ ਗਿਣਤੀ ਦੇ ਵਿੱਚ, ਗੱਲ ਇਹ ਨਹੀਂ ਵੀ ਵੋਟਾਂ ਕਿੰਨਿਆਂ ਨੇ ਪਾਈਆਂ, ਇਸ ਤੋਂ ਵੀ ਇੰਪੋਰਟੈਂਟ ਸੀ ਕਿੰਨੇ ਹਜ਼ਾਰਾਂ ਦੀ ਗਿਣਤੀ 'ਚ ਬਿਨਾਂ ਵੋਟਾਂ ਪਾਏ ਮੁੜ ਗਏ, ਕਿਉਂਕਿ ਜਿਹੜਾ ਟਾਈਮ ਜ਼ੋਨ ਸੀ ਜਿਸ ਵਿੱਚ ਵੋਟ ਪੈਣੀਆਂ ਸੀ ਉਸ ਦੇ ਵਿੱਚ ਉਹ ਅਕਮੋਡੇਟ ਨਹੀਂ ਹੋਏ। ਹੁਣ ਜ਼ਾਹਰ ਹੈ ਕਿ ਉਸ ਦੇ ਉੱਤੇ ਸੈਕੰਡ ਰੈਫਰੈਂਡਮ ਉਸੇ ਹੀ ਟੋਰਾਂਟੋ ਸ਼ਹਿਰ ਦੇ ਵਿੱਚ 6 ਨਵੰਬਰ ਨੂੰ ਸਿੱਖਸ ਫਾਰ ਜਸਟਿਸ ਵੱਲੋਂ ਐਲਾਨਿਆ ਗਿਆ। ਸੋ ਪਹਿਲੇ ਰੈਫਰੈਂਡਮ ਤੋਂ ਪਹਿਲਾਂ ਤਾਂ ਇੰਡੀਅਨ ਗੌਰਮੈਂਟ ਨੇ ਜ਼ਾਹਰ ਹੈ ਕਿ ਪਹਿਲਾਂ ਬਿਹਾਈਂਡ ਦਾ ਕਰਟਨ ਡਿਪਲੋਮੈਟਿਕ ਜਿਹੜਾ ਹੈ ਉਹ ਪ੍ਰੈਸ਼ਰ ਬਣਾਇਆ ਹੋਏਗਾ, ਲੇਕਿਨ ਜਦੋਂ ਹੋ ਜਾਂਦਾ ਹੈ ਔਰ ਫਿਰ ਉਸ ਦਾ ਰਿਐਕਸ਼ਨ ਇੰਡੀਅਨਸ ਨੇ ਜਿਸ ਕਿਸਮ ਦਾ ਦਿੱਤਾ ਇੰਡੀਅਨ ਗੌਰਮੈਂਟ ਲੈਵਲ ਦੇ ਉੱਤੇ, ਉਹ ਅਸੀਂ ਦੇਖਦੇ ਹਾਂ ਕਿ ਟਰੈਵਲ ਐਡਵਾਈਜ਼ਰੀ, ਔਰ ਉਹਦੇ 'ਚ ਉਹਨਾਂ ਨੇ ਪੂਰਾ ਕੇਸ ਬਿਲਡ ਕੀਤਾ ਜੀ, ਐਂਟਾਈ ਇੰਡੀਆ ਉੱਥੇ ਹੇਟ ਕ੍ਰਾਈਮ ਹੋ ਰਹੇ ਨੇ ਔਰ ਉਹਦੇ 'ਚ ਉਹ ਮੰਦਰ ਦੇ ਵਿੱਚ ਕਿਹਨੇ ਕੀ ਕੀਤਾ ਉਹਨੂੰ ਜੋੜ ਦਿੱਤਾ, ਕੋਈ ਹੋਰ ਕਿਸੇ ਘਟਨਾ ਨੂੰ, ਗਾਂਧੀ ਦੇ ਬੁੱਤ ਦੇ ਉੱਤੇ ਕਿਸੇ ਨੇ ਕੁਛ ਲਿਖ ਦਿੱਤਾ ਉਹਨੂੰ ਜੋੜ ਕੇ ਉਹ ਉਹਨਾਂ ਨੇ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ। ਉਹ ਆਪਣੇ ਵੱਲੋਂ ਸਮਝਦੇ ਸੀ ਕਿ ਵੀ ਆਪਣਾ ਉਹ ਐਗਰੈਸਿਵ ਸਟੈਂਸ ਡਿਪਲੋਮੇਸੀ 'ਚ ਦਿਖਾ ਰਹੇ ਨੇ, ਜਿਹੜੀ ਜ਼ਾਹਰ ਹੈ ਫਰਸਟ੍ਰੇਸ਼ਨ ਸੀ। ਪਰ ਕੈਨੇਡਾ ਦੀ ਜਸਟਿਨ ਟਰੂਡੋ ਹਕੂਮਤ ਬੇਸ਼ੱਕ ਉਹਨਾਂ ਦੀ ਭਾਰਤੀਆਂ ਵਾਂਗ ਬਹੁਤੀ ਬਿਆਨਬਾਜ਼ੀ ਜਾਂ ਉਹਨਾਂ ਦਾ ਮੀਡੀਆ ਦੇ ਉੱਤੇ ਵੀ ਇੰਡੀਅਨਸ ਦਾ ਚੰਗਾ ਇੰਪੈਕਟ ਹੈ। ਇਹੀ ਕਾਰਨ ਹੈ ਕਿ 17 ਸਤੰਬਰ ਦੇ ਰੈਫਰੈਂਡਮ ਨੂੰ ਦੀ ਕਵਰੇਜ ਉਹਨਾਂ ਦੇ ਕੋਈ ਮੇਨ ਸਟਰੀਮ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਨੇ ਨਹੀਂ ਕੀਤੀ, ਲੇਕਿਨ ਕੈਨੇਡੀਅਨ ਗੌਰਮੈਂਟ ਨੇ ਜਿਹੜਾ ਅਨਐਕਸਪੈਕਟਡਲੀ ਕਾਊਂਟਰ ਜਿਹੜੀ ਹੈ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਔਰ ਇੰਡੀਆ ਨੂੰ ਉਹਨਾਂ ਨੇ ਜਿਹੜਾ ਹੈ ਉਹ ਇੰਟਰਨੈਸ਼ਨਲ ਬਾਰਡਰ ਹੋਏ ਜਿਹਦੇ 'ਚ ਪੰਜਾਬ ਜ਼ਾਹਰ ਹੈ, ਜੰਮੂ ਕਸ਼ਮੀਰ ਔਰ ਗੁਜਰਾਤ ਤੱਕ ਆ ਜਾਂਦਾ ਹੈ ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਹੈ ਇਸ ਦੇ ਉੱਤੇ ਉਹ ਰੁਕੇ। ਹੁਣ ਫਿਰ ਇਸ ਦੌਰ ਦੇ ਵਿੱਚ ਅਸੀਂ ਦੇਖਿਆ ਕਿ ਕਿਵੇਂ ਇਸ ਨੂੰ ਅਸੀਂ ਬੇਸ਼ੱਕ ਪਾਸਿੰਗ ਰੈਫਰੈਂਸ ਹੀ ਡਿਸਕਸ ਕੀਤਾ ਸੀ, ਸਪੈਸ਼ਲ ਸੈਗਮੈਂਟ ਨਹੀਂ ਸੀ ਬਣਾਇਆ, ਲੇਕਿਨ ਹੁਣ ਜਦੋਂ ਕਿ
ਸੈਕੰਡ ਰੈਫਰੈਂਡਮ ਨਵੰਬਰ 6 ਦਾ ਹੋ ਰਿਹਾ ਔਰ ਜਿਹੜਾ ਫੋਲੋਅਪ ਸੀ ਕਿ ਜਗਮੀਤ ਸਿੰਘ NDP ਪਾਰਟੀ ਦੇ ਲੀਡਰ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਬਲਾਕ ਕਿਊਬੈਕ ਦੇ ਲੋਕ ਸਾਡੇ ਨਾਲ ਬਹਿੰਦੇ ਨੇ ਪਾਰਲੀਮੈਂਟ 'ਚ ਔਰ ਅਸੀਂ ਤਾਂ ਖੁਦ ਕਰਾਇਆ ਹੋਇਆ ਕਿਊਬੈਕ 'ਚ, ਇਹ ਪੀਸਫੁਲ ਹੱਕ ਹੈ ਕਿਸੇ ਦਾ। ਸੋ ਉਹ ਵੀ ਉਹਨਾਂ ਨੂੰ ਭਰਿਆ ਪੀਤਾ ਲੱਗ ਰਿਹਾ ਸੀ ਕਿ ਵੀ ਜਸਟਿਨ ਟਰੂਡੋ ਦੀ ਹਕੂਮਤ ਤੋਂ ਬਾਅਦ ਜਿਹੜੀ ਮੋਸਟ ਪਾਵਰਫੁਲ ਧਿਰ ਹੈ ਜਿਹਦੇ ਰਾਹੀਂ ਇਹ ਹਕੂਮਤ ਖੜੀ ਹੈ ਉਹਨਾਂ ਨੇ ਵੀ ਆਪਣਾ ਦਿੱਤਾ। ਹੁਣ ਇਹ ਐਕਸਪੈਕਟਡ ਸੀ ਕਿ ਵੀ ਉਸ ਤੋਂ ਬਾਅਦ ਜਦੋਂ 6 ਨਵੰਬਰ ਸੈਕੰਡ ਵੋਟਿੰਗ ਦਾ ਹੋਇਆ ਵੀ ਕੀ ਕਰਨਗੇ, ਇਹ ਇੱਕ ਵਾਰੀ ਤਾਂ ਕੱਪੜੇ ਬਾੜ ਲਏ ਆਪਣੇ ਗੁੱਸੇ 'ਚ। ਹੁਣ ਅੱਜ ਦੀ ਮੇਨ ਖਬਰ ਔਰ ਜਿਹੜਾ RSS ਦਾ ਮਾਊਥ ਪੀਸ ਹੈ ਉਹਦੇ ਰਾਹੀਂ ਅਸੀਂ ਦੇਖਦੇ ਹਾਂ ਨਰਿੰਦਰ ਮੋਦੀ ਗਵਰਨਮੈਂਟ ਇਸ਼ੂਜ਼ ਡਿਮਾਰਸ਼ੇ ਟੂ ਕੈਨੇਡਾ ਓਵਰ ਖਾਲਿਸਤਾਨ ਰੈਫਰੈਂਡਮ ਸਕੈਜੂਲਡ ਔਨ ਨਵੰਬਰ 6। ਹੁਣ ਡਿਮਾਰਸ਼ੇ ਜਿਹੜਾ ਇਹ ਲਫ਼ਜ਼ ਬੜਾ ਸਟਰੋਂਗ ਹੁੰਦਾ ਹੈ ਡਿਪਲੋਮੇਸੀ ਦੀ ਲੈਂਗੁਏਜ ਦੇ ਵਿੱਚ। ਇਹਨੂੰ ਇਹ ਕਿਹਾ ਜਾਂਦਾ ਹੈ ਕਿ ਭਾਈ ਜੇ ਤੁਸੀਂ ਇਹਦੇ ਲਈ ਹਿੰਦੀ ਜਾਂ ਪੰਜਾਬੀ ਲਫ਼ਜ਼ ਦੇਖੋਗੇ ਡਿਕਸ਼ਨਰੀ 'ਚ ਕਿ ਆਪੱਤੀ ਪੱਤਰ, ਕਿ ਬਈ ਮੁਸੀਬਤ ਆ ਗਈ, ਜਿਵੇਂ ਤੁਸੀਂ ਜਿਸ ਨੂੰ ਇਹ ਇੱਕ ਕਿਸਮ ਦਾ ਉਹ SOS ਵਾਂਗ ਹੁੰਦਾ ਕਿ ਜੇ ਤੁਸੀਂ ਕੀ ਕਰ ਰਹੇ ਹੋ। ਇਹ ਡਿਪਲੋਮੈਟ ਵਾਪਸ ਸੱਦਣ, ਸਨੱਬ ਜਾਂ ਦੂਜੇ ਦੇ ਨਾਲ ਜੁੜਿਆ ਹੋਇਆ ਇਹ ਲਫ਼ਜ਼ ਆਪਣੇ ਆਪ 'ਚ ਦੱਸਦਾ ਹੈ ਕਿ ਕਿਵੇਂ ਰੈਟਲ ਹੈ ਇੰਡੀਅਨ ਗਵਰਨਮੈਂਟ ਕੈਨੇਡਾ ਦੇ ਜਿਹੜਾ ਉਸ, ਕਿਉਂਕਿ ਇਹ ਕਹਿ ਰਹੇ ਨੇ ਇਕੱਲਾ ਇਹੀ ਨਹੀਂ, ਇਹ ਤਾਂ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਜਿਹੜਾ ਉਹ ਡਿਮਾਰਸ਼ੇ ਦਿੱਤਾ। ਪਰ ਕਿਉਂਕਿ S ਜੈ ਸ਼ੰਕਰ ਜਿਹੜੇ ਇੰਡੀਆ ਦੇ ਫੋਰਨ ਮਿਨਿਸਟਰ ਨੇ ਉਹ ਅੱਜ ਕੱਲ੍ਹ ਆਸਟ੍ਰੇਲੀਆ 'ਚ ਨੇ ਔਰ ਉੱਥੇ ਵੀ ਉਹਨਾਂ ਨੇ ਇਸ ਦੇ ਉੱਤੇ, ਔਰ ਇਹ PTI ਉਹਨਾਂ ਦੀ ਮੇਨ ਜਿਹੜੀ ਨਿਊਜ਼ ਏਜੰਸੀ ਹੈ ਪ੍ਰੈਸ ਟਰਸਟ ਆਫ ਇੰਡੀਆ, ਉਹਨਾਂ ਦੀ ਖਬਰ ਹੈ ਔਰ ਉਹਦੇ 'ਚ S ਜੈ ਸ਼ੰਕਰ ਨੇ ਜਿਹੜਾ ਆਸਟ੍ਰੇਲੀਅਨ ਕਾਊਂਟਰ ਪਾਰਟ ਪੈਨੀ ਵੌਂਗ ਕੈਨਬਰਾ ਦੇ ਵਿੱਚ 10 ਅਕਤੂਬਰ ਨੂੰ ਜਦੋਂ ਕਿ ਇਹ ਡਾਇਲੌਗ ਉਹਨਾਂ ਦਾ 13th ਫੋਰਨ ਮਿਨਿਸਟਰਸ ਫਰੇਮਵਰਕ ਡਾਇਲੌਗ ਚੱਲ ਰਿਹਾ, ਉੱਥੇ ਉਹਨੇ ਕਿਹਾ, ਜਿਹੜਾ PTI ਨੇ ਹੈਡਲਾਈਨ ਦਿੱਤੀ ਹੈ, freedom being misused by forces advocating violence and bigotry, Jai Shankar on anti-India activities in Canada। ਸੋ ਕਿਸ ਹੱਦ ਤੱਕ ਇਹਨਾਂ ਨੂੰ ਦਰਦਾਂ ਛਿੜੀਆਂ ਹੋਈਆਂ ਨੇ ਜਾਂ ਦੌਰਾ ਪਿਆ ਹੋਇਆ ਕਿ ਕੈਨਬਰਾ ਦੇ ਵਿੱਚ ਬੈਠਾ S ਜੈ ਸ਼ੰਕਰ ਇਹ ਕਹਿ ਰਿਹਾ ਕਿ ਇੰਡੀਆ ਹੈਜ਼ ਫਲੈਗਡ issues related to Khalistani separatist forces operating out of Canada to Ottawa, emphasizing the need to ensure that freedom in a democratic society are not that freedoms in a democratic society are not misused by forces which actually advocate violence and bigotry। ਹੁਣ ਇਹਨਾਂ ਨੇ ਜਦੋਂ 6 ਫॉर ਜਸਟਿਸ ਨੂੰ ਦਹਿਸ਼ਤਗਰਦ ਜਥੇਬੰਦੀ ਐਲਾਨਿਆ, ਸੋ ਉਹਨਾਂ ਨੂੰ ਇਹ ਪਤਾ ਸੀ ਅਲਟੀਮੇਟਲੀ ਕਿ ਉਹਨਾਂ ਪੀਸਫੁਲੀ ਤਾਂ ਵਿਦਨ ਕਾਨਸਟੀਟਿਊਸ਼ਨ ਕਿਤੇ ਵੀ ਅਮਰੀਕਾ ਹੋਏ, ਕੈਨੇਡਾ ਹੋਏ, UK ਹੋਏ ਰੋਕ ਹੀ ਨਹੀਂ ਸਕਦੇ। ਪਰ ਉਹਨਾਂ ਨੇ ਪਹਿਲਾਂ ਇਹ ਗਰਾਊਂਡ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਇਹ ਇੱਕ ਦਹਿਸ਼ਤਗਰਦ ਜਥੇਬੰਦੀ, ਤਾਂ ਕਿ ਜਦੋਂ ਇਹਨਾਂ ਵੱਲੋਂ ਕੋਈ ਗੱਲ ਇਨੀਸ਼ੀਏਟ ਕੀਤੀ ਜਾਏਗੀ ਤਾਂ ਉਹਨਾਂ ਨੂੰ ਕਹੇਗੇ ਜੀ ਦੇਖੋ ਅਸੀਂ ਤਾਂ ਇਹਨਾਂ ਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਔਰ ਤੁਸੀਂ ਜੇ ਇਹਨਾਂ ਨੂੰ ਆਪਰੇਟ ਕਰਨ ਦਿੰਦੇ ਹੋ ਇਹਦਾ ਮਤਲਬ ਤੁਸੀਂ ਵੀ ਵਾਇਲੈਂਸ ਔਰ ਇਹ ਜਿਹੜੀ ਦੂਸਰੀ ਸੋਚ ਹੈ ਤੋੜਨ ਭੰਨਣ ਵਾਲੀ, ਇਸ ਨੂੰ ਤੁਸੀਂ ਐਨਕਰੇਜ ਕਰ ਰਹੇ ਹੋ, ਇਸ ਫਿਰਕਾਦਰਾਨਾ ਸੋਚ ਨੂੰ। ਔਰ ਇਹ ਕੈਨਬਰਾ ਦੇ ਵਿੱਚ S ਜੈ ਸ਼ੰਕਰ ਇਹ ਕਹਿ ਰਿਹਾ ਕਿ ਜੀ ਇਹ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਟਾਈਮ ਟੂ, ਔਰ ਇਹ ਉਹਦੇ ਐਗਜ਼ੈਕਟ ਲਫ਼ਜ਼ ਨੇ, ਫਰੋਮ ਟਾਈਮ ਟੂ ਟਾਈਮ we have engaged the Canadian government. I have myself engaged with my counterpart on this issue and we have flagged the need to ensure that freedoms in a democratic society are not misused by forces which actually advocate violence and bigotry. He responded to a question related to the Khalistan issue. ਹੁਣ S ਜੈ ਸ਼ੰਕਰ ਕਹਿ ਰਿਹਾ ਜੀ ਡਿਪਲੋਮੇਸੀ ਵੀ ਸਾਡੀ ਐਗਜ਼ੌਸਟ ਹੋ ਗਈ, ਅਸੀਂ ਕਹਿ ਕੇ ਥੱਕ ਗਏ। ਮੈਂ ਖੁਦ ਵੀ ਕੈਨੇਡਾ ਦੇ ਫੋਰਨ ਮਿਨਿਸਟਰ ਨੂੰ ਜਿਹੜਾ ਇਹ ਖੁਦ ਮੈਂ ਇੰਗੇਜ ਕੀਤਾ ਔਰ ਇਹ ਮੈਂ ਉਹਨਾਂ ਨੂੰ ਕਿਹਾ ਕਿ ਜੀ ਇਹ ਜਿਹੜੀਆਂ ਮਿਸਯੂਜ਼ ਨਹੀਂ ਹੋਣੀਆਂ ਚਾਹੀਦੀਆਂ ਜਿਹੜੀਆਂ ਫਰੀडम्स ਨੇ ਡੈਮੋਕ੍ਰੈਟਿਕ ਸੋਸਾਇਟੀ 'ਚ, ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀਆਂ ਫੋਰਸਿਸ ਨੇ ਇਹ ਵਾਇਲੈਂਸ ਔਰ ਬਿਗਟਰੀ ਐਨਕਰੇਜ ਕਰ ਰਹੀਆਂ ਔਰ ਤੁਸੀਂ ਇਹਨਾਂ ਨੂੰ ਜਿਹੜਾ ਕਰ ਰਹੇ ਹੋ। ਫਿਰ ਇੱਥੇ ਨਹੀਂ ਉਹ ਰੁਕਿਆ, ਉਹ ਕਹਿੰਦਾ ਸੋ ਇਟ ਇਜ਼ ਇੰਪੋਰਟੈਂਟ ਆਈ ਥਿੰਕ ਟੂ ਅੰਡਰਸਟੈਂਡ ਰੀਅਲੀ how democracy should function not only at home but also the responsibility that democracies have to other democracies abroad। ਇਹ ਹੁਣ
ਕਿਉਂਕਿ ਹੁੰਦਾ ਉਹ ਵਕਤੋਂ ਖੁੰਝੀ ਡੂਮਣੀ ਗਾਵੇ ਆਲ ਪਤਾਲ, ਉਹਨਾਂ ਨੂੰ ਇਹ ਜਿਹੜਾ ਪਤਾ ਨਹੀਂ ਲੱਗ ਰਿਹਾ ਕਿ ਬਈ ਇਹ ਹੁਣ ਕਰਨ ਕੀ, ਕਿਉਂਕਿ ਕੈਨੇਡਾ ਤਾਂ ਰੋਕ ਨਹੀਂ, ਨਾ ਹੀ ਅਮਰੀਕਾ ਰੋਕ ਸਕਦਾ, ਨਾ ਹੀ ਯੂਕੇ ਨੇ ਰੋਕਿਆ, ਪਰ ਉਹ ਆਪਣਾ ਜਿਵੇਂ ਹੁੰਦਾ ਕਿ ਵੀ ਸੱਪ ਆਪਣਾ ਉਹ ਮਾਰੀ ਜਾਏ, ਜਦੋਂ ਅਸਲ ਨਹੀਂ ਵੀ ਕੋਈ ਹੈ ਤਾਂ ਫਿਰ ਆਪਣਾ ਜ਼ਹਿਰ ਉਹ ਕੱਢ ਰਿਹਾ, ਭਾਵੇਂ ਕਿਸੇ ਉਹ ਲੱਕੜ ਦੇ ਉੱਤੇ ਹੀ ਆਪਣਾ ਡੰਗ ਮਾਰ ਰਿਹਾ ਹੋਏ, ਜੇ ਅਸਲੀ ਸ਼ਿਕਾਰ ਉਹਦੇ ਹੱਥਾਂ 'ਚੋਂ ਨਿਕਲ ਜਾਂਦਾ। ਔਰ ਇਹ ਸਾਰੇ ਦੇ ਚੱਲਦੇ ਆ ਇੱਕ ਪਾਸੇ ਐਸ ਜੈ ਸ਼ੰਕਰ ਇਹ ਤਾਂ ਖੁਦ ਹੀ ਅੱਗ ਬਬੂਲਾ ਹੋਇਆ, ਜਿਹੜਾ ਉਹ ਮੂੰਹ 'ਚੋਂ ਝੱਗ ਸੁੱਟ ਰਿਹਾ ਸੱਪਾਂ, ਔਰ ਆਪ ਇੰਡੀਆ ਨੇ ਤਾਂ ਇਸ ਨੂੰ ਜਿਹੜਾ ਇਹ ਕਿਹਾ ਕਿ ਡਿਮਾਰਸ਼ੇ ਇਸ਼ੂ ਕੀਤਾ, ਔਰ ਉਹਦੀ ਮੈਂ ਨਿਊਜ਼ ਹੀ ਪੜ੍ਹ ਰਿਹਾ ਕਿ ਵੀ ਦਿਸ ਵੀਕ the Narendra Modi government in India sent a demarche to Justin Trudeau-led Canadian government urging that it halt the purported Khalistan referendum planned by a banned organization for November 6 in Ontario, since it would violate India's territorial integrity and sovereignty. ਉਹਨਾਂ ਨੇ ਕਿਹਾ ਜੀ ਇਹਨੂੰ ਇਹਦੇ 'ਤੇ ਪਾਬੰਦੀ ਲਾਓ, ਕਿਉਂਕਿ ਇਹ ਜਿਹੜਾ ਰੈਫਰੈਂਡਮ ਹੈ ਭਾਰਤ ਦੀ ਏਕਤਾ ਅਖੰਡਤਾ, ਉਸ ਦੀ ਇਲਾਕਾਈ ਅਖੰਡਤਾ, ਉਸ ਨੂੰ ਵਾਇਲੇਟ ਕਰਦਾ, ਉਸ ਦੀ ਉਲੰਘਣਾ ਕਰਦਾ। ਔਰ ਇਹ ਇਹਨਾਂ ਦੀ ਖਬਰ ਮੁਤਾਬਕ ਇਹ ਟਾਪ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਅਫੀਸ਼ੀਅਲ delivered the demarche to a senior official of Canadian High Commission and the Indian Embassy in Ottawa would also convey India's deep concern to Global Affairs Canada in the upcoming week. ਇੱਕ ਮਿਨਿਸਟਰੀਅਲ ਆਫੀਸ਼ੀਅਲ ਨੇ 1-to-1 ਹੈਂਡਓਵਰ ਕੀਤਾ। ਦੂਸਰਾ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਸਾਡਾ ਕੈਨੇਡੀਅਨ ਹਾਈ ਕਮਿਸ਼ਨ ਹੈ ਉਹ ਇਹਨੂੰ ਜਿਹੜਾ ਉਹਨਾਂ ਦੀ ਐਪਰੋਪਰੀਏਟ ਅਥਾਰਟੀ ਨੂੰ ਦੇਗਾ, ਔਰ ਤੀਸਰਾ ਜਿਹੜੀ ਗਲੋਬਲ ਅਫੇਅਰਸ ਕੈਨੇਡਾ ਹੈਂਡਲ ਕਰਦੇ ਨੇ ਉਹਨਾਂ ਤੱਕ ਵੀ ਇਹ ਪਹੁੰਚ ਹੋਏਗੀ। ਫਿਰ ਅੱਗੇ ਉਹਦੀ ਡੀਟੇਲ ਹੈ ਕਿ ਜੀ ਇਹ ਜਿਹੜਾ ਉਹਨਾਂ ਨੇ ਪਹਿਲਾਂ ਵੀ ਵਾਰਨ ਕੀਤਾ ਸੀ, ਇੰਡੀਅਨ ਸਿਕਿਉਰਿਟੀ ਏਜੰਸੀਜ਼ ਐਂਡ ਸੀਨੀਅਰ ਆਫੀਸ਼ੀਅਲਸ ਵਾਰਨਡ ਕੈਨੇਡਾ that if Trudeau government fails to stop the Khalistani extremists from brainwashing Sikh youths and controlling gurdwaras, they may end up carving out a Khalistan in Canada. ਇਹ ਵਾਰਨ ਉਹ ਕਰ ਰਹੇ ਨੇ ਕੈਨੇਡਾ ਵਾਲਿਆਂ ਨੂੰ ਕਿ ਜੀ ਜੇ ਤੁਸੀਂ ਨਾ ਰੋਕਿਆ ਇਹ ਤਾਂ ਜਿਹੜੇ ਨੌਜਵਾਨਾਂ ਦਾ ਬ੍ਰੇਨ ਵਾਸ਼ ਹੋ ਰਿਹਾ, ਇਹ ਸਿੱਖਾਂ ਨੇ ਕੈਨੇਡਾ 'ਚ ਖਾਲਿਸਤਾਨ ਬਣਾ ਲੈਣਾ। ਸਾਡੇ ਲਈ ਤਾਂ ਕੈਨੇਡਾ ਜੋ ਕੈਨੇਡਾ ਹੈ ਸੋ ਹੈ ਹੀ ਹੈ, ਔਰ ਅਸੀਂ ਸ਼ੁਕਰਗੁਜ਼ਾਰ ਹਾਂ ਇਹਨਾਂ ਮੁਲਕਾਂ ਦੇ ਕਿ ਇਹਨਾਂ ਨੇ ਸਾਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਦਿੱਤੀ ਹੋਈ ਹੈ। ਪਰ ਤੁਸੀਂ ਉਹਨਾਂ ਦਾ ਫੀਅਰ ਔਰ ਉਹਨਾਂ ਦੀ ਇਹਨੂੰ ਬੇਬਸੀ ਵੀ ਕਹਿ ਕੇ ਸਵਾਦ ਆਉਂਦਾ ਕਿ ਭਾਈ ਕਿਵੇਂ ਉੱਥੇ ਉਹਨਾਂ ਨੂੰ ਲੱਗਦਾ ਕਿ ਵੀ ਕਿਤੇ ਹੁਣ ਹਾਂ ਇੱਥੇ ਅਸੀਂ ਚਬਾ ਜਾਈਏ ਉਹਨਾਂ ਨੂੰ, ਪਰ ਕੈਨੇਡਾ ਨੂੰ ਕਹਿ ਰਹੇ ਨੇ ਕਿ ਜੀ ਤੁਸੀਂ ਜੇ ਨਾ ਕੀਤਾ ਤਾਂ ਫਿਰ ਇਹ ਦੇਖ ਲਓ ਕਿ ਇਹ ਕੈਨੇਡਾ 'ਚ ਖਾਲਿਸਤਾਨ ਬਣ ਜਾਏਗਾ। ਉਹ ਤਾਂ ਚਲੋ ਵਕਤ ਦੱਸੇਗਾ ਕਿ ਕੀ ਹੈ, ਲੇਕਿਨ ਸਾਡਾ ਖਾਲਿਸਤਾਨ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਉਹ ਜਿਹੜਾ ਉਹ ਬਹੁਤ ਕਰੀਬ ਹੈ, ਦਸਤਕ ਦੇ ਰਿਹਾ ਹੈ। ਔਰ ਇਸੇ ਹੀ ਉਹਨਾਂ ਦੀ ਮੇਜਰ ਨਿਊਜ਼ਪੇਪਰ ਨੇ ਕੈਨੇਡਾਜ਼ NDP ਲੀਡਰ ਸਪੋਰਟਸ ਖਾਲਿਸਤਾਨ ਰੈਫਰੈਂਡਮ, ਜਿਹੜੀ ਅਸੀਂ ਖਬਰ ਦਾ ਜ਼ਿਕਰ ਕੀਤਾ ਸੀ, ਉਹਨਾਂ ਨੇ ਆਪਣੇ ਇੰਟਰਵਿਊ 'ਚ ਕਿਹਾ ਤਾਂ ਉਹਨਾਂ ਨੇ ਕਿਹਾ ਜੀ ਕਿ ਵੀ ਇਨ ਦਾ ਲੇਟੈਸਟ ਡਿਵੈਲਪਮੈਂਟ ਔਨ ਦਾ ਇਸ਼ੂ ਆਫ ਖਾਲਿਸਤਾਨ ਰੈਫਰੈਂਡਮ, voting in Canada, which has already created huge waves in Canadian internal politics and on the diplomatic front between Canada and India, NDP leader Jagmeet Singh has supported Sikh people's right to seek independence and create Khalistan through the means of referendum. ਹੁਣ ਇਹਨਾਂ ਨੂੰ ਜਿਹੜਾ ਉਹ ਜਗਮੀਤ ਸਿੰਘ ਵੀ, ਜਿਸ ਦਾ ਉੱਥੇ ਤਾਂ ਇਹਨਾਂ ਨੇ ਵੀਜ਼ਾ ਨਹੀਂ ਦਿੱਤਾ, ਲੀਡਰ ਬਣਨ ਤੋਂ ਬਾਅਦ ਵੀ ਇੰਡੀਆ ਦਾ ਵੀਜ਼ਾ ਨਹੀਂ ਦਿੱਤਾ ਕਿ ਜੀ ਇਹ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਨੂੰ ਸਪੋਰਟ ਕਰਦਾ, ਪਰ ਉਸ ਨੇ ਹੁਣ ਖੁੱਲ੍ਹ ਕੇ ਇੰਟਰਵਿਊ ਦੇ ਵਿੱਚ ਜਿਹੜਾ ਇਸ ਦੀ ਹਮਾਇਤ ਥਰੋ ਕੀਤੀ ਹੈ। ਸੋ ਦੁਸ਼ਮਣ ਦੀਆਂ ਪੈ ਰਹੀਆਂ ਚੀਕਾਂ ਇਹ ਦੱਸ ਰਹੀਆਂ ਨੇ ਕਿ ਸਿੱਖਾਂ ਦਾ ਭਲਾ ਹੋ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।